ਜੀ ਸੱਜਣੋ, ਸਾਡੇ ਕੋਲ ਅੱਜ ਇੱਕ ਬੜੀ ਵੱਡੀ ਹਸਤੀ ਮੌਜੂਦ ਨੇ। ਅਦਬ ਨਾਲ ਬੜਾ ਗਹਿਰਾ ਤਾਲੁਕ ਹੈ। 4 ਕਿਤਾਬਾਂ ਦੇ ਮੁਸੰਨਿਫ ਨੇ। ਕਿਤਾਬਾਂ ਵੀ ਤੁਹਾਨੂੰ ਦੱਸ ਦੇਣਾ। 5ਵੀਂ ਕਿਤਾਬ ਲੈ ਕੇ ਹਾਜ਼ਰ ਹੋਏ ਨੇ ਕਿ ਉਸ ਨੂੰ ਵੀ ਛਾਪੀਏ। ਪਹਿਲੀ ਕਿਤਾਬ 2016 ਦੇ ਵਿੱਚ ਉਰਦੂ ਕਿਤਾਬ ਪਾਓ ਮੇਰੇ ਧਮਾਲ ਜਾਣਤੇ ਹੈ, ਗਜ਼ਲ ਦੀ ਕਿਤਾਬ ਇਹਨਾਂ ਦੀ ਸ਼ਾਇਦ ਹੋਈ। ਤਾਕਾ ਮਗਰੂ ਜਾਤ 2022 ਦੇ ਵਿੱਚ ਪੰਜਾਬੀ ਗਜ਼ਲ ਦੀ ਕਿਤਾਬ ਸ਼ਾਇਦ ਹੋਈ। ਅਭੀ ਮੌਸਮ ਨਹੀਂ ਬਦਲਾ 2023 ਦੇ ਵਿੱਚ ਉਰਦੂ ਨਜ਼ਮ ਔਰ ਗਜ਼ਲ ਦੋਨੋਂ ਉਹਦੇ ਸ਼ਾਮਿਲ ਹਨ। ਮੇਰੀ ਫਰਮਾਇਸ਼ ਦੇ ਉੱਤੇ ਸਿਰਫ ਹਮਦੀਆ ਕਿਤਾਬ ਅੱਖਿਓਂ ਓਲੇ, ਜਿਹੜੀ ਕਿ ਅਸੀਂ ਛਾਪੀ ਵੀ ਆਪਣੀ ਆਈ ਇੱਥੋਂ, ਸਾਡੇ ਕੋਲੋਂ ਉਹ ਛਪੀ ਵੀ ਦੂਸਰੀ ਕਿਤਾਬ ਵੀ ਇਨਸ਼ਾਅੱਲਾ ਤੁਸੀਂ ਸਾਡੇ ਕੋਲੋਂ ਹੀ ਉਸ ਦੀ ਛਪਾਈ ਵੇਖ ਸੋਗੇ। ਹੁਣ ਇਹ ਕਿਤਾਬ ਨਵੀਂ ਪੰਜਾਬੀ ਨਜ਼ਮ ਔਰ ਗਜ਼ਲ ਸੋਚ ਦਾ ਵਰਕਾ, ਇਹ ਇਨਸ਼ਾਅੱਲਾ 2026 ਦੇ ਵਿੱਚ ਛਪ ਜਾਸੀਗੇ। ਤੁਸੀਂ ਬਿਲਕੁਲ ਵਾਕਿਫ ਹੋ, ਸ਼ਾਇਰੀ ਦੇ ਵਿੱਚ ਕੋਈ ਤਾਰਫ ਦਾ ਮੁਹਤਾਜ ਨਹੀਂ ਹਨ। ਜਨਾਬ ਮਾਸਟਰ ਜਵੇਦ ਇਕਬਾਲ ਜ਼ਾਇਦ ਸਾਹਿਬ ਦੇ ਸ਼ਾਗਿਰਦ ਨੇ। ਜਨਾਬ ਪ੍ਰੋਫੈਸਰ ਇਸਹਾਕ ਆਰਿਫ ਸਾਹਿਬ, ਬਹੁਤ ਸਾਰੇ ਪ੍ਰਾਈਵੇਟ ਸੈਕਟਰ ਦੇ ਵਿੱਚ ਪੜ੍ਹਾਉਣ ਦਾ ਬੜਾ ਵੱਡਾ ਤਜਰਬਾ ਹੈ। ਔਰ ਬੜੀ ਵੱਡੀ ਗੱਲ ਹੈ ਕਿ ਉਰਦੂ, ਇਸਲਾਮੀਆਤ, ਅਰੈਬਿਕ ਇੱਕ ਹੀ ਤਰ੍ਹਾਂ ਦੇ ਕਮਾਂਡ ਰੱਖਦੇ ਨੇ। ਫਹਿਮੁਲ ਕੁਰਾਨ ਦੇ ਨਾਮ ਤੇ ਬਾਕਾਇਦਾ ਆਪਣਾ ਦਰਸ ਵੀ ਉਹਨਾਂ ਰੱਖਿਆ ਹੋਇਆ ਹੈ। ਬਹੁਤ ਸਾਰੇ ਲੋਕ ਅਮੀਰਪੁਰ ਦੇ ਆਸੇ ਪਾਸੇ ਦੇ ਲੋਕ ਬਹੁਤ ਅੱਛੀ ਤਰ੍ਹਾਂ ਜਾਣਦੇ ਨੇ। ਬਲਕਿ ਜ਼ਿਲ੍ਹਾ ਚਨਿਓਟ ਔਰ ਜ਼ਿਲ੍ਹਾ ਜੰਗ ਔਰ ਹੁਣ ਤਾਂ ਜ਼ਿਲ੍ਹਾ ਫੈਸਲਾਬਾਦ ਵੀ ਮਾਸ਼ਾਅੱਲਾ ਉਹਨਾਂ ਦੀ ਜਿਹੜੀ ਅਦਬ ਨਾਲ ਲਗਾਓ ਹੈ, ਜਿਹੜੀ ਅਦਬੀ ਖਿਦਮਾਤ ਉਹਨਾਂ ਦੀ ਹਨ, ਜਾਂ ਉਸ ਤੋਂ ਜਿਹੜਾ ਦਰਸ ਇਹ ਲੋਕ ਲੈ ਰਹੇ ਹਨ, ਸਾਡੇ ਕੋਲ ਅੱਜ ਮੌਜੂਦ ਨੇ। ਤੁਹਾਨੂੰ ਜਿਵੇਂ ਪਤਾ ਹੈ ਕਿ ਸਾਡੇ ਕੋਲ ਜਿਹੜਾ ਬੰਦਾ ਆਵੇ ਅਸੀਂ ਉਹਨੂੰ ਖਾਲੀ ਜਾਵਣ ਨਹੀਂ ਦਿੰਦੇ। ਉਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਸਾਨੂੰ ਥੋੜ੍ਹਾ ਜਿਹਾ ਸਮਝਾ ਦਿਓ ਕਿ ਸ਼ੇਰ ਕੀ ਹੁੰਦਾ ਹੈ ਤੇ ਸ਼ਾਇਰ ਕੀ ਹੁੰਦਾ ਹੈ। ਇਹ ਇਸਾਕ ਸਾਹਿਬ ਕੀ ਹਾਲ ਹੈ, ਠੀਕ ਹੋ? ਅਲਹਮਦੁਲਿਲਾ ਜੀ, ਅੱਲਾ ਦਾ ਕਰੋੜ ਮਰਤਬਾ ਸ਼ੁਕਰ ਸਾਨੂੰ ਇਹਸਾਨ ਹੈ। ਪਹਿਲੇ ਸਾਡੇ ਸੁਣਨ ਨਾਲ ਇਹ ਦੱਸੋ ਕਿ ਸ਼ੇਰ ਕੀ ਹੈ, ਕਿਉਂਕਿ ਅੱਜ ਕੱਲ੍ਹ ਨਾ ਬਹੁਤ ਸਾਰੇ ਇੱਕ ਡੈਫੀਨੇਸ਼ਨ ਵੀ ਅੱਜ ਕੱਲ੍ਹ ਮਸਾਇਲ ਵੀ ਚੱਲਦੇ ਹੋਏ ਨੇ। ਸ਼ਾਇਰ ਕੀ ਹੈ ਤਾਂ ਮੁਤਸ਼ਾਇਰ ਕੀ ਹੈ, ਸ਼ੇਰ ਕੀ ਹੁੰਦਾ ਹੈ, ਸ਼ਾਇਰ ਦਾ ਕੰਮ ਕੀ ਹੈ, ਅਤੇ ਤਰਤੀਬ ਨਾਲ ਚੱਲਦੇ ਹਾਂ। ਸਾਨੂੰ ਪਹਿਲੇ ਦੱਸੋ ਕਿ ਸ਼ੇਰ ਦੀ ਡੈਫੀਨੇਸ਼ਨ, ਕਿਉਂਕਿ ਤੁਸੀਂ ਅਰਬੀ ਵੀ ਜਾਣਦੇ ਹੋ, ਉਰਦੂ ਵੀ ਜਾਣਦੇ ਹੋ। ਅਰਬੀ ਦਾ ਚूँकि ਸ਼ੇਰ ਅਰਬੀ ਜ਼ਬਾਨ ਦਾ ਹੀ ਲਫ਼ਜ਼ ਹੈ, ਇਹਦੇ ਲੁਗਤ ਦੇ ਹਿਸਾਬ ਨਾਲ ਸ਼ੇਰ ਦਾ ਮਤਲਬ ਕੀ ਬਣਦਾ ਹੈ? ਬਹੁਤ ਮਿਹਰਬਾਨੀ, ਸ਼ੁਕਰੀਆ ਮਾਰ ਸਾਹਿਬ। ਅਸਲ ਦੇ ਵਿੱਚ ਨਾ ਜੀ, ਹਰ ਬੰਦੇ ਨੇ, ਹਰ ਲੁਗਤ ਵਾਲੇ ਨੇ ਔਰ ਹਰ ਅਦੀਬ ਨੇ ਆਪਣੇ ਜ਼ੌਕ ਦੇ ਮੁਤਾਬਿਕ ਇਹਨਾਂ ਚੀਜ਼ਾਂ ਨੂੰ ਖੋਲ੍ਹਿਆ ਤੇ ਫੋਲਿਆ। ਮੈਂ ਸ਼ੇਰ ਨੂੰ ਕਰੀਬ ਤੋਂ ਵੇਖਿਆ ਤੇ ਮੈਨੂੰ ਪਤਾ ਚੱਲਿਆ ਹੈ ਕਿ ਸ਼ੇਰ ਜਿਹੜਾ ਹੁੰਦਾ ਹੈ ਇਹ ਸ਼ਊਰ ਦੀ ਗੱਲ ਹੁੰਦੀ ਹੈ, ਜਿਹੜੀ ਬੜੀ ਮੁਖਤਸਰ ਜਿਹੀ ਹੁੰਦੀ ਹੈ ਲੇਕਿਨ ਹੁੰਦੀ ਪੁਰ ਅਸਰ ਹੈ। ਔਰ ਸ਼ੇਰ ਜਿਹੜਾ ਹੁੰਦਾ ਹੈ ਨਾ ਜੀ, ਤਕੱਲੁਫ ਨਾਲ ਜਿਹੜਾ ਆਖਿਆ ਜਾਂਦਾ ਹੈ ਨਾ, ਉਸ ਸ਼ੇਰ ਦਾ ਅਸਰ ਵੀ ਕੋਈ ਨਹੀਂ ਹੁੰਦਾ। ਅਸਲ ਸ਼ੇਰ ਮਾਰ ਸਾਹਿਬ ਹੁੰਦਾ ਹੀ ਉਹ ਨੇ ਜਿਹੜਾ ਅੰਦਰੋਂ ਟੱਪ ਕੇ ਆਈ ਨਿਕਲੇ ਤੇ ਦੂਸਰੇ ਦੇ ਦਿਲ ਤੇ ਜਿਹੜਾ ਨਾ ਫੌਰਨ ਅਸਰ ਕਰ ਜਾਏ ਔਰ ਉਹਨੂੰ ਵੀ ਯਾਦ ਹੋ ਜਾਏ। ਔਰ ਉਹਨੂੰ ਵੀ ਯਾਦ ਹੋ ਜਾਏ। ਇੱਕ ਛੋਟੀ ਜਿਹੀ ਡੈਫੀਨੇਸ਼ਨ ਇੱਕ ਦੋਸਤ ਸਾਡੇ ਕਰਦੇ ਹਨ, ਉਸ ਆਖਿਆ ਜੀ ਸ਼ੇਰ ਉਹ ਹੈ ਜਿਹੜਾ ਸੁਣਦਿਆਂ ਲਾ ਤੁਹਾਨੂੰ ਯਾਦ ਹੋ ਜਾਵੇ। ਉਸ ਵਾਸਤੇ ਬਾਕਾਇਦਾ ਲਿਖ ਕੇ ਤੇ ਬੋਝੇ 'ਚ ਨਾ ਪਾਉਣਾ ਪਵੇ। ਜਾਂ ਸੁਣੋ, ਤੁਹਾਡੇ ਉਹ ਬਿਲਕੁਲ ਦਿਲ ਦੀ ਤਰਜਮਾਨੀ ਕਰੇ ਤਾਂ ਤੁਹਾਨੂੰ ਯਾਦ ਹੋ ਜਾਵੇ। ਤਾਂ ਹੁੰਦਾ ਵੀ ਇੰਝ ਹੀ ਹੈ। ਜਿਹੜਾ ਵਾਕਈ ਸ਼ੇਰ ਹੁੰਦਾ ਨਾ, ਉਹ ਦੱਸਣ ਦੀ ਲੋੜ ਨਹੀਂ ਹੁੰਦੀ ਕਿ ਮੈਂ ਸ਼ੇਰ ਤੁਹਾਡੇ ਸਾਹਮਣੇ ਸੁਣਾ। ਅੱਛਾ, ਫਿਰ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੇ ਜਦੋਂ ਅਸੀਂ ਅਕਵਾਲ ਦੇ ਵਿੱਚ ਵੇਖਦੇ ਹਾਂ ਤੇ ਸਾਨੂੰ ਇਹ ਚੀਜ਼ ਮਿਲਦੀ ਹੈ, ਇਨ ਮਿਨ ਅਸ਼-ਸ਼ਿਅਰ ਲ ਹਿਕਮਾ, ਕਿ ਸ਼ੇਰ ਹੁੰਦਾ ਹੀ ਉਹ ਹੈ ਜਿਹੜਾ ਹਿਕਮਤ ਦੇ ਨਾਲ ਭਰਿਆ ਹੋਇਆ ਹੁੰਦਾ। ਅੱਛਾ, ਇੱਕ ਸ਼ੇਰ ਦੇ ਵਿੱਚ ਮੁਖਤਲਿਫ ਸਿਮਾਤ ਔਰ ਜਿਹਾਤ, ਮੁਖਤਲਿਫ ਪਹਿਲੂ ਨਿਕਲ ਰਹੇ ਹੁੰਦੇ ਨੇ। ਇੱਕ ਕਾਫੀਆ ਤੁਹਾਡੇ ਸਾਹਮਣੇ ਹੁੰਦਾ ਨਾ, ਉਸ ਖਿਆਲ ਨੂੰ ਤੁਸੀਂ ਬਾਰ-ਬਾਰ ਸੋਚਦੇ ਹੋ, ਬਾਰ-ਬਾਰ ਸੋਚਦੇ ਹੋ, ਬਾਰ-ਬਾਰ ਸੋਚਦੇ ਹੋ, ਤੇ ਕਈ ਪਹਿਲੂ ਉਸ 'ਤੇ ਨਿਕਲਦੇ ਪਏ। ਹਾਂਜੀ, ਕਈ ਖਿਆਲਾਤ ਜਿਹੜੇ ਹਨ ਉਹ ਤੁਹਾਡੇ ਅੱਗੇ ਹੱਥ ਬਣ ਕੇ ਖੜੇ ਨੇ। ਉਹਨਾਂ ਦੇ ਵਿੱਚੋਂ ਜਿਹੜਾ ਤੁਹਾਨੂੰ ਪਸੰਦ ਲੱਗਦਾ ਉਸ ਨੂੰ ਤੁਸੀਂ ਆਪਣੇ ਸ਼ੇਰ ਦੇ ਵਿੱਚ ਇਸਤੇਮਾਲ ਕਰੋ, ਬਾਕੀ ਛੋੜੋ। ਅੱਛਾ, ਮੈਂ ਬੜਾ ਤਜੱਸੁਸ ਦੇ ਵਿੱਚ ਪੈ ਗਿਆ, ਮੁਤਜੱਸਿਸ ਹੋਇਆ। ਮੈਂ ਆਖਿਆ ਵੀ ਸ਼ੇਰ ਤੇ ਸ਼ਾਇਰ, ਸ਼ੇਰ ਤੇ ਸ਼ਾਇਰ, ਸ਼ੇਰ ਇਹ ਸ਼ਾਇਰ ਹੁੰਦਾ ਕੀ ਹੈ? ਚਲੋ ਸ਼ੇਰ ਦਾ ਤਾਂ ਪਤਾ ਲੱਗ ਗਿਆ, ਲਿਖਣ ਬੜਾ ਅਹਿਮ ਸਵਾਲ ਕਿ ਸ਼ਾਇਰ ਦਾ ਮੁਆਸ਼ਰੀ ਮਕਾਮ ਵੀ ਮੁਸ਼ਰਕ। ਅੱਛਾ, ਫਿਰ ਅਰਬ ਦੀ ਤਾਰੀਖ ਮੈਂ ਪੜ੍ਹੀ ਹੈ, ਅਰਬੀ ਦੇ ਵਿੱਚ ਬਾਕੀ, ਕਿ ਜਿਸ ਕਬੀਲੇ ਦੇ ਵਿੱਚ ਸ਼ਾਇਰ ਪੈਦਾ ਹੋ ਜਾਂਦਾ ਸੀ, ਸ਼ਾਇਰ ਪੈਦਾ, ਉਹ ਢੋਲ ਕਢਾਉਂਦੇ ਆ, ਉਹ ਖੁਸ਼ੀ ਦਾ ਇਜ਼ਹਾਰ ਕਰਦੇ ਹਨ ਕਿ ਸਾਡੇ ਕਬੀਲੇ ਦਾ ਕੋਈ ਤਰਜਮਾਨ ਪੈਦਾ ਹੋ। ਵਾਹ ਵਾਹ ਵਾਹ, ਕੀ ਬਾਤ। ਔਰ ਜਿਹੜਾ ਇਨਕਲਾਬੀ ਸ਼ਾਇਰ ਹੁੰਦਾ ਹੈ ਉਹ ਤੇ ਮੁਆਸ਼ਰੇ ਨੂੰ ਹਿਲਾ ਕੇ ਰੱਖ ਦਿੰਦਾ ਹੈ ਔਰ ਸੁੱਤੇ ਪਏ ਮੁਆਸ਼ਰੇ ਨੂੰ ਜਗਾ ਦਿੰਦਾ ਹੈ। ਇਹ ਸ਼ਾਇਰ ਦੀ ਖੂਬੀ ਹੈ। ਅੱਛਾ, ਫਿਰ ਸ਼ਾਇਰ ਕਿਵੇਂ ਬਣਦਾ ਹੈ? ਦਰਅਸਲ ਹਰ ਬੰਦੇ ਦੇ ਅੰਦਰ ਇੱਕ ਸ਼ਾਇਰ ਮੌਜੂਦ ਹੁੰਦਾ ਹੈ ਤੇ ਫਿਤਰਤ ਜਿਹੜੀ ਹੈ ਨਾ ਉਸਨੂੰ ਪਾਲਿਸ਼ ਕਰਦੀ ਹੈ ਤੇ ਕਦੀ ਵੀ ਉਸ ਦੇ ਅੰਦਰ ਦਾ ਜਿਹੜਾ ਉਹ ਸ਼ਾਇਰ ਹੈ ਉਹ ਜਾਗ ਜਾਂਦਾ ਹੈ। ਅੱਛਾ, ਮੈਂ ਚੁੱਕੇ ਅਰਬੀ ਦਾ ਤਾਲਿਬ ਇਲਮ ਹਾਂ, ਜਿਸ ਮੈਂ ਲੁਗਤ ਨੂੰ ਖੋਲਿਆ ਨਾ, ਅਰਬੀ ਲੁਗਤ ਨੂੰ, ਤੇ ਮੈਨੂੰ ਪਤਾ ਚੱਲਿਆ ਉਹਨਾਂ ਕਿ ਸ਼ਾਇਰ ਦੀ ਉਹਨਾਂ ਤਾਰੀਫ ਕੀ ਕੀਤੀ ਹੈ। ਉਹ ਲਿਖਦੇ ਨੇ ਕਿ ਅਸ਼-ਸ਼ੁਆਰਾਉ ਤਲਾਮੀਜ਼ੁਰ ਰਹਿਮਾਨ
ਕਿ ਇਹ ਜਿਹੜੇ ਸ਼ਾਇਰ ਹੁੰਦੇ ਨੇ ਇਹ ਰਹਿਮਾਨ ਦੇ ਸ਼ਾਗਿਰਦ ਹੁੰਦੇ ਨੇ। ਵਾਹ ਵਾਹ ਇਸ ਦਾ ਮਤਲਬ ਹੈ ਕਿ ਖਿਆਲ ਜਾਂ ਖਿਆਲਾਤ ਇੱਥੇ ਪੈਦਾ ਨਹੀਂ ਹੁੰਦੇ, ਖਿਆਲਾਤ ਉੱਥੋਂ ਆਉਂਦੇ ਨੇ, ਕਲਾਮ ਹੀ ਉੱਥੋਂ ਹੁੰਦਾ ਨੇ, ਇਲਹਾਮੀ ਹੁੰਦੇ ਨੇ। ਜਿਹੜਾ ਰੱਬ ਦਾ ਉਹ ਵਸਫ ਹੈ ਤਖਲੀਕ ਕਰਨਾ, ਜੀ ਹਾਂ, ਉਹ ਹੀ ਰੱਬ ਦਾ ਵਸਫ ਉਸ ਬੰਦੇ ਦੇ ਅੰਦਰ ਹੁੰਦਾ ਹੈ, ਜੀ ਤੇ ਉਹ ਵੀ ਤਖਲੀਕਕਾਰ ਹੀ ਹੁੰਦਾ ਹੈ। ਬਿਲਕੁਲ ਇਸੇ ਤਰ੍ਹਾਂ ਹੁੰਦਾ ਹੈ। ਤੇ ਉਹ ਸ਼ੇਰ ਜਿਹੜਾ ਹੈ ਨਾ, ਉਹ ਇਨਸਾਨ ਦੇ ਅੰਦਰ ਜਿਹੜਾ ਹੈ ਨਾ, ਉਸ ਦੇ ਦਿਲ ਦੇ ਨਿਹਾ ਖਾਨੇ ਦੇ ਵਿੱਚ ਕਿਸੇ ਜਗ੍ਹਾ ਤੇ ਉੱਥੇ ਉਹ ਤਖਲੀਕ ਹੁੰਦਾ ਹੈ। ਤੇ ਫਿਰ ਜਿਵੇਂ ਬੱਚਾ ਪੈਦਾ ਹੁੰਦਾ ਹੈ ਨਾ ਜੀ, ਮਾਂ ਦੀ ਕੋਖ ਦੇ ਵਿੱਚ ਬੱਚਾ ਪੈਦਾ ਹੁੰਦਾ ਹੈ, ਤਿਆਰ ਹੁੰਦਾ ਹੈ ਤੇ 9 ਮਹੀਨੇ ਤੋਂ ਬਾਅਦ ਹੁੰਦਾ ਹੈ, ਇਸ ਤਰ੍ਹਾਂ ਸ਼ੇਰ ਦੀ ਵੀ ਅੰਦਰ ਤਖਲੀਕ ਹੁੰਦੀ ਹੈ, ਅੰਦਰ ਉਹ ਪੱਕਦਾ ਰਹਿੰਦਾ ਹੈ, ਤਖਲੀਕ ਹੁੰਦਾ ਹੈ। ਤੇ ਫਿਰ ਉਹ ਜਿਸ ਵੇਲੇ ਉਸ ਦਾ ਵਕਤ ਹੁੰਦਾ ਹੈ ਨਾ, ਟਾਈਮ ਹੁੰਦਾ ਹੈ, ਉਸ ਵੇਲੇ ਉਹ ਉਛਲਦਾ ਹੈ, ਉਛਲ ਕੇ ਐਂ ਨਿਕਲਦਾ ਹੈ। ਤੇ ਜਿਸ ਵੇਲੇ ਉਹ ਨਿਕਲਦਾ ਹੈ ਨਾ, ਤੇ ਉਸ ਦੇ ਪਿੱਛੇ ਦਰਦ ਹੁੰਦਾ ਹੈ ਸ਼ਾਇਰ ਦਾ ਵੀ। ਸ਼ਾਇਰ ਵੀ ਤੇ ਉਸ ਕਰਬੋ ਬਲਾ ਦੇ ਵਿੱਚੋਂ ਗੁਜ਼ਰ ਕੇ ਅੱਗੇ ਹੁੰਦਾ ਹੈ, ਜਿਸ ਵੇਲੇ ਉਹ ਦਰਦ ਆਪਣੇ ਮੁਆਸ਼ਰੇ ਦੇ ਅੱਗੇ ਉਹ ਰੱਖਦਾ ਹੈ ਤੇ ਬਿਆਨ ਕਰਦਾ ਹੈ, ਤੇ ਬਹੁਤ ਸਾਰੇ ਹਮਦਰਦ ਲੋਕ ਜਿਹੜੇ ਹਨ ਉਹ ਪੈਦਾ ਹੋ ਜਾਂਦੇ ਨੇ। ਕਿਉਂਕਿ ਸੱਚੀ ਗੱਲ ਤਾਂ ਇਹ ਹੈ ਕਿ ਜਿਹੜੇ ਦਰਦ ਨਾਲ ਗੱਲ, ਜਿਹੜੀ ਦਰਦ ਕਹਾਣੀ ਤੁਸੀਂ ਲੋਕਾਂ ਦੇ ਸਾਹਮਣੇ ਰੱਖੋਗੇ ਨਾ, ਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਤੁਹਾਨੂੰ ਮਹਿਸੂਸ ਹੋਸੀ ਕਿ ਹਮ ਖਿਆਲ ਨੇ, ਹਮ ਖਿਆਲ। ਇੱਕ ਦੋਸਤ ਨੇ ਸ਼ੇਰ ਨੂੰ ਇਸ ਤਰ੍ਹਾਂ ਵੀ ਆਖਿਆ ਕਿ ਜਿਵੇਂ ਇੱਕ ਅੰਗੂਰ ਹੁੰਦਾ ਹੈ, ਉਹ ਪੱਕਦਾ ਰਹਿੰਦਾ ਹੈ, ਜਦੋਂ ਅੰਗੂਰ ਫਟਦਾ ਹੈ ਨਾ, ਉਦੋਂ ਉਹਦਾ ਸ਼ੀਰਾ ਇਤਨਾ ਇੱਕ ਅੰਦਰ ਪੱਕ ਚੁੱਕਿਆ ਹੁੰਦਾ ਹੈ ਕਿ ਉਸ ਤੋਂ ਬਾਅਦ ਉਹਦਾ ਅੰਦਰ ਰਹਿਣਾ ਬਣਦਾ ਹੀ ਨਹੀਂ। ਤੇ ਫਿਰ ਜਿਹੜਾ ਉਹ ਫਟ ਕੇ ਬਾਹਰ ਨਿਕਲਦਾ ਹੈ, ਉਸ ਜਿਤਨੀ ਮਿਠਾਸ ਜਿਹੜੀ ਹੁੰਦੀ ਨੇ ਫਿਰ ਹੋਰ ਦੂਸਰੇ ਸ਼ੀਰੇ 'ਚ ਨਹੀਂ ਹੋ ਸਕਦੀ। ਤੇ ਸ਼ੇਰ ਵੀ ਉਂਝ ਜਿਵੇਂ ਅੰਦਰ ਪੱਕ ਜਾਂਦਾ ਹੈ, ਜਦੋਂ ਪੱਕ ਕੇ ਉਹ ਬਾਹਰ ਨਿਕਲਦਾ ਉਹਦਾ ਅਸਰ ਵੀ ਰੱਖਦਾ, ਤੇ ਲੋਕ ਫਿਰ ਉਸ ਨੂੰ ਸ਼ਾਇਰ ਆਖਣਾ ਪਸੰਦ ਵੀ ਕਰਦੇ ਨੇ, ਤੇ ਉਹ ਸ਼ੇਰ ਹੁੰਦਾ ਵੀ ਹੈ। ਅੱਛਾ, ਅੱਜ ਕੱਲ੍ਹ ਨਾ ਇੱਕ ਹੋਰ ਸਵਾਲ ਹੈ। ਅੱਜ ਕੱਲ੍ਹ ਸਾਡੇ ਕੋਲ ਨਾ ਦੋ ਤਰ੍ਹਾਂ ਦੇ ਸ਼ਾਇਰ ਨਮੂਦਾਰ ਹੋਏ ਹੋਏ ਨੇ। ਇੱਕ ਤਾਂ ਸ਼ਾਇਰ ਉਹ ਜਿਹੜੇ ਪੁਰਾਣੇ ਰਿਵਾਇਤ ਤੋਂ ਸਾਡੇ ਚੱਲਦੇ ਆ ਰਹੇ ਨੇ, ਮੁਆਸ਼ਰੇ ਨੂੰ ਸੇਧ ਦਿੰਦੇ ਨੇ, ਮੁਆਸ਼ਰੇ ਨੂੰ ਇੱਕ ਸਬਾ, ਇੱਕ ਠਹਿਰਾਓ ਤਬੀਅਤ ਦੇ ਵਿੱਚ, ਸਬਰ ਦੀ ਤਲਕੀਨ, ਨੇਕੀ ਦੀ ਤਲਕੀਨ। ਉਹਨਾਂ ਦੇ ਸ਼ੇਰ ਦੇ ਵਿੱਚ ਕੋਈ ਨਾ ਕੋਈ ਐਸਾ ਸਬਕ ਹੁੰਦਾ ਹੈ ਜਿਹੜਾ ਬੰਦਾ ਲੈਣਾ ਚਾਹੁੰਦਾ ਹੈ, ਔਰ ਦਿੰਦੇ ਵੀ ਹਨ ਮੁਆਸ਼ਰੇ ਨੂੰ, ਤਰਜਮਾਨੀ ਮੁਆਸ਼ਰੇ ਦੀ ਕਰਦੇ ਨੇ। ਇੱਕ ਸਾਡੇ ਕੋਲ ਅੱਜ ਕੱਲ੍ਹ ਸ਼ਾਇਰ ਐਸੇ ਹਨ ਜਿਹੜੇ ਮੁਆਸ਼ਰੇ ਦੇ ਹੱਥ 'ਚ ਸੋਟਾ ਨਾ ਪਾ ਕੇ ਖਲੋਤੇ ਹੋਏ। ਤੂੰ ਕੌਣ ਹੁੰਦਾ ਹੈ, ਮੈਨੂੰ ਨਹੀਂ ਜਾਣਦਾ, ਮੈਂ ਏਡਾ ਵੱਡਾ ਜੀ, ਮੈਂ ਏਡਾ ਵੱਡਾ ਜੀ, ਮੈਂ ਕਿਸ ਨਸਲ ਦਾ ਜੀ, ਮੈਨੂੰ ਨਹੀਂ ਜਾਣਦੇ। ਇੱਕ ਇਸ ਕਿਸਮ ਦੀ ਸ਼ਾਇਰੀ ਹੈ। ਤੁਸੀਂ ਕਿਸ ਸ਼ਾਇਰੀ ਨੂੰ ਸਪੋਰਟ ਕਰਦੇ ਹੋ? ਤੁਹਾਡਾ ਕੀ ਖਿਆਲ ਹੈ ਕਿ ਇਹਨਾਂ ਦੋਨਾਂ ਚੋਂ ਕਿਹੜਾ ਬੰਦਾ ਠੀਕ ਹੈ ਤੇ ਕਿਹੜੇ ਪਾਸੇ ਸੁਸਾਇਟੀ ਲੈ ਜਾਣਾ ਅਸਲ ਚਾਹੀਦਾ? ਦੇ ਵਿੱਚ ਮਾਰ ਸਾਹਿਬ, ਮੇਰਾ ਖਿਆਲ ਹੈ ਕਿ ਜਿਹੜਾ ਸ਼ਾਇਰ ਹੁੰਦਾ ਹੈ ਨਾ, ਉਹ ਆਪਣੇ ਵਸੇਬ ਦੀ ਔਰ ਆਪਣੇ ਮੁਆਸ਼ਰੇ ਦੀ ਸੱਚ ਕਰਦਾ ਹੈ। ਉਹ ਆਪਣਾ ਦਰਦ ਜਿਹੜਾ ਹੈ ਨਾ, ਮੁਖਤਲਿਫ ਪਹਿਲੂਆਂ ਨਾਲ, ਮੁਖਤਲਿਫ ਅੰਦਾਜ਼ ਨਾਲ ਮੁਆਸ਼ਰੇ ਦੇ ਸਾਹਮਣੇ ਰੱਖਦਾ ਹੈ। ਜਿਸ ਨੂੰ ਜੋ ਤਕਲੀਫ ਹੁੰਦੀ ਹੈ, ਜੋ ਮਸਲਾ ਉਸ ਦਾ ਹੁੰਦਾ ਹੈ, ਉਸ ਨੂੰ ਉਸ ਸ਼ੇਰ ਦੇ ਵਿੱਚ ਰੋਸ਼ਨੀ ਮਿਲ ਰਹੀ ਹੁੰਦੀ ਹੈ, ਔਰ ਉਸ ਨੂੰ ਉਹ ਰੋਸ਼ਨੀ ਮਿਲ ਰਹੀ ਹੈ, ਔਰ ਸ਼ੇਰ ਜਿਹੜਾ ਹੈ ਉਹ ਉਸ ਦੀ ਰਹਿਨੁਮਾਈ ਕਰ ਰਿਹਾ ਹੁੰਦਾ ਹੈ, ਔਰ ਉਹ ਉਸ ਦੇ ਦੁੱਖ ਔਰ ਦਰਦ ਦਾ ਮੁਦਾਵਾ ਹੁੰਦਾ ਹੈ ਉਸ ਸ਼ੇਰ ਦੇ ਵਿੱਚ। ਤੇ ਬਾਕੀ ਜਿਹੜਾ ਸੋਟਾ ਫਦਾਉਣ ਵਾਲੀ ਗੱਲ ਹੈ, ਇਹ ਸ਼ਾਇਰੀ ਤਾਂ ਨਹੀਂ ਨਾ। ਇਸ ਸ਼ਾਇਰੀ ਦਾ ਕੋਈ ਕਾਇਲ ਵੀ ਨਹੀਂ ਹੈ ਕਿ ਮੁਆਸ਼ਰੇ ਨੂੰ ਆਪਸ ਵਿੱਚ ਉਲਝਾ ਦਿੱਤਾ ਜਾਵੇ, ਲੜਾ ਦਿੱਤਾ ਜਾਵੇ। ਸ਼ੇਰ ਜਿਹੜਾ ਹੁੰਦਾ ਹੈ ਦਰਅਸਲ ਉਸ ਦੇ ਵਿੱਚ ਮੁਹੱਬਤਾਂ ਦਾ ਦਰਸ ਹੁੰਦਾ ਹੈ। ਮੁਹੱਬਤ ਵੱਡੀ। ਔਰ ਅੱਜ ਇਸ ਦੌਰ ਔਰ ਇਸ ਮੁਆਸ਼ਰੇ ਨੂੰ ਜ਼ਰੂਰਤ ਵੀ ਹੈ। ਨਫ਼ਰਤ ਇਤਨੀ ਆਮ ਹੋ ਗਈ ਹੈ ਕਿ ਹੁਣ ਲੱਗਦਾ ਹੈ ਕਿ ਮੁਹੱਬਤ ਦੀ ਥਾਰ ਹੀ ਕੋਈ ਨਹੀਂ ਬਣਦੀ ਪਈ। ਲੇਕਿਨ ਇਸ ਮੁਆਸ਼ਰੇ ਔਰ ਇਸ ਦੌਰ ਦੇ ਵਿੱਚ ਉਸ ਸ਼ਾਇਰ ਦੀ ਜ਼ਰੂਰਤ ਹੈ ਕਿ ਜਿਹੜਾ ਮੁਹੱਬਤਾਂ ਤਕਸੀਮ ਕਰੇ, ਮੁਹੱਬਤਾਂ ਵੰਡੇ, ਮੁਹੱਬਤਾਂ ਕਰਨਾ ਸਿਖਾਵੇ, ਮੁਹੱਬਤਾਂ ਕਰਨਾ ਵੰਡਣਾ ਸਿਖਾਵੇ। ਔਰ ਦਰਅਸਲ ਉਸ ਸ਼ਾਇਰ ਨੇ ਇਸ ਮੁਆਸ਼ਰੇ ਦਾ ਪਸੰਦੀਦਾ ਸ਼ਾਇਰ ਬਣਨਾ ਹੈ ਜਿਸ ਨੇ ਆਪਣੇ ਅੰਦਰ ਮੁਹੱਬਤ ਹੈ। ਜਿਸ ਨੇ ਆਪਣੇ ਅੰਦਰ ਮੁਹੱਬਤ ਨਹੀਂ, ਉਸਨੇ ਦੂਸਰਿਆਂ ਨੂੰ ਮੁਹੱਬਤ ਦਾ ਕੀ ਦਰਸ ਦੇਣਾ। ਆਪਣੇ ਉਸਤਾਦਾਂ ਦਾ ਕੋਈ ਪਸੰਦੀਦਾ ਸ਼ੇਰ ਜਾਂ ਕੋਈ ਪਸੰਦੀਦਾ ਗਜ਼ਲ? ਆਪਣੇ ਉਸਤਾਦਾਂ ਦਾ ਪਸੰਦੀਦਾ ਸ਼ੇਰ ਮੈਂ ਇੱਕ ਸੁਣਿਆ ਸਾਂ, ਉਹਨਾਂ ਦੇ ਕੋਲ ਮੁਸਲਸਲ ਅੱਛਾ ਮਾਸਟਰ ਜਵੇਦ ਇਕਬਾਲ ਜ਼ੈਦ ਸਾਹਿਬ ਦਾ ਕੋਈ ਸ਼ੇਰ ਇੱਕ ਤਾਂ ਅੱਗੇ ਅਸੀਂ ਪੜ੍ਹਦੇ ਪਏ ਸੀ ਨਾ, ਉਹ ਸ਼ੇਰ ਸੁਣਾ ਦਿਓ। ਤੇ ਜੀ ਮੈਂ ਮੁਨਾਸਿਬ ਸਮਝਣਾ ਕਿ ਉਹ ਸ਼ੇਰ ਜਿਹੜਾ ਅਸੀਂ ਡਿਸਕਸ ਕਰ ਰਹੇ ਸੀ, ਉਹ ਹਸਬੇ ਹਾਲ ਵੀ ਹੈ ਤੇ ਜ਼ਰੂਰਤ ਵੀ ਹੈ। ਤੇ ਬੈਠਿਆਂ ਨਾ ਜੀ ਉਸਤਾਦ ਹੋਰਾਂ ਨਾਲ ਗੱਲਾਂ ਚਲਦੀਆਂ ਰਹੀਆਂ, ਤਫਸੀਲੀ ਗੁਫ਼ਤਗੂ ਹੋਈ, ਤੇ ਮੈਨੂੰ ਆਂਦੇ ਨਾਰਿਫ, ਕੋਈ ਜ਼ਰੂਰੀ ਨਹੀਂ ਕਿ ਗਜ਼ਲ ਦੇ ਵਿੱਚ ਭਰਤੀ ਦੇ ਸ਼ੇਰ ਜਮ੍ਹਾਂ ਕਰਕੇ ਤੇ ਗਜ਼ਲ ਮੁਕੰਮਲ ਕੀਤੀ ਜਾਵੇ। ਤੁਹਾਡੇ ਕੋਲੋਂ 2 ਸ਼ੇਰ ਲਿਖੇ ਜਾਂਦੇ ਨੇ, 3 ਲਿਖੇ ਜਾਂਦੇ ਨੇ, 4, ਇੱਕ ਸ਼ੇਰ ਵੀ ਤੁਹਾਡੇ ਕੋਲੋਂ ਅਗਰ ਲਿਖਿਆ ਜਾ ਰਿਹਾ ਤੇ ਉਹ ਸ਼ੇਰ ਹੈ ਨਾ, ਤੇ ਬਸ ਉਹ ਤੁਹਾਡੀ ਪਹਿਚਾਣ ਵਾਸਤੇ ਕਾਫੀ ਹੈ। ਕਦੀ ਉਹ ਵਕਤ ਦਾ ਦੌਰ ਆ ਕਿ ਪੂਰੀ ਗਜ਼ਲ ਦੇ ਵਿੱਚ ਇੱਕ ਹੀ ਸ਼ੇਰ ਹੁੰਦਾ ਸੀ, ਤੁਹਾਡੀ ਗਜ਼ਲ ਮੁਕੰਮਲ ਹੋ ਜਾਂਦੀ ਸੀ। ਹੁਣ ਉਹ ਦੌਰ ਹੈ ਕਿ ਹਰ ਦੂਸਰਾ ਸ਼ੇਰ, ਫਿਰ ਤੀਸਰਾ, ਚੌਥਾ, ਪੰਜਵਾਂ, ਜਿਵੇਂ ਤਰਤੀਬ ਨਾਲ ਸ਼ੇਰ ਆ ਰਹੇ ਨੇ ਗਜ਼ਲ ਦੇ ਵਿੱਚ, ਉਹ ਇੱਕ ਦੂਜੇ ਤੋਂ ਵੱਧ ਹੋਣਾ ਚਾਹੀਦਾ। ਲੇਕਿਨ ਬਾਜ਼ ਕਵਾਫੀ ਐਸੇ ਨੇ ਕਿ ਉਹਨਾਂ ਦਾ ਜੋੜ ਹੀ ਨਹੀਂ ਬਣਦਾ ਇੱਕ ਦੂਸਰੇ ਨਾਲ, ਤੇ ਇੱਕੋ ਹੀ ਕਾਫੀਆ ਤੁਹਾਨੂੰ ਸੁਰ ਦਾ ਮਿਲ ਗਿਆ ਹੈ,
ਉਹ ਇੱਕੋ ਕਾਫੀਆ ਹੀ ਤੁਹਾਡੀ ਜ਼ਿੰਦਗੀ ਵਾਸਤੇ, ਤੁਹਾਡੀ ਪਹਿਚਾਣ ਵਾਸਤੇ, ਤੁਹਾਡੇ ਵਾਸਤੇ ਕਾਫੀ ਹੈ। ਤੇ ਫਿਰ ਉਸ ਤੋਂ ਬਾਅਦ ਫਰਮਾਉਂਦੇ ਨੇ ਕਿ ਬਸ ਮੈਨੂੰ ਨਾ ਪੂਰੀ ਜ਼ਿੰਦਗੀ ਦੇ ਵਿੱਚ ਇਹ ਗਜ਼ਲ ਦਾ ਇੱਕੋ ਸ਼ੇਰ ਹੀ ਬਣਿਆ, ਮੈਂ ਦੂਸਰਾ ਨਹੀਂ ਬਣਾ ਸਕਿਆ। ਬੜੇ ਪਿਆਰ ਨਾਲ, ਦਰਦ ਨਾਲ ਤੇ ਕੋਲ ਬਿਠਾ ਕੇ ਉਹਨਾਂ ਮੈਨੂੰ ਫਿਰ ਉਹ ਸ਼ੇਰ ਸੁਣਾਇਆ। ਅਜੇ ਵੀ ਮੈਨੂੰ ਉਹ ਅਜ਼ਬਰ ਯਾਦ ਹੈ ਤੇ ਮੈਂ ਉਹਨੂੰ ਨਹੀਂ ਭੁੱਲ ਸਕਦਾ, ਤੇ ਤੁਹਾਡੇ ਨਾਲ ਵੀ ਮੈਂ ਉਹ ਤਜ਼ਕਿਰਾ ਕੀਤਾ ਹੈ ਤੇ ਉਹ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ। ਤੇ ਫਰਮਾਨ ਲੱਗੇ ਕਿ ਬਸ ਇੱਕੋ ਸ਼ੇਰ ਜ਼ਿੰਦਗੀ 'ਚ ਆਇਆ, ਉਸ ਤੋਂ ਬਾਅਦ ਦੂਸਰਾ ਸ਼ੇਰ ਨਹੀਂ ਆਇਆ, ਨਾ ਲਿਖ ਸਕਿਆ। आखते ने कि एक ख़त का जवाब देना है, एक खत का जवाब, एक ख़त का जवाब देना है, उम्र भर का हिसाब देना। वाह वाह। इस शेर तो बाद फिर नहीं शेर बने। ते और दूसरा कि मैं फिर इनकार को सजदा करता। हाँ, तेरे दौर में होता तो ऐ हुसैन इब्न अली, मैं अगर तेरे दौर में होता ए हुसैन इब्न अली, तो ऐ हुसैन इब्न अली, सबसे पहले मैं तेरे इनकार को सजदा करता। वाह वाह वाह, क्या ਤੇ ਉਹਨਾਂ ਦੇ ਜਿਹੜੇ ਵੀ ਮਤਲਬ ਇਹ ਅਸ਼ਾਰ ਨੇ ਨਾ, ਜਿਹੜੀ ਉਹ ਜਬ ਦਰਖਤੋਂ पे बोर आता है, ਕਮਾਲ ਉਹਨਾਂ ਲਿਖਿਆ ਹੈ। ਬਹਰਹਾਲ ਜੀ ਉਹਨਾਂ ਦੀ ਅੱਗੇ ਮੈਂ ਦੱਸਦਾ ਜਾਵਾਂ ਕਿ ਮਾਸਟਰ ਜਵੇਦ ਇਕਬਾਲ ਜ਼ਾਇਦ ਸਾਹਿਬ ਨਾਜ਼ ਖਿਆਲਵੀ ਸਾਹਿਬ ਦੇ ਸ਼ਾਗਿਰਦ ਨੇ, ਤੇ ਨਾਜ਼ ਖਿਆਲਵੀ ਸਾਹਿਬ ਨੂੰ ਕੌਣ ਨਹੀਂ ਜਾਣਦਾ। ਤੁਸੀਂ ਮਾਸ਼ਾਅੱਲਾ ਉਸ ਲੜੀ ਦੇ ਚਸ਼ਮ ਚਰਾਗ ਹੋ। ਆਪਣੀ ਪਸੰਦੀਦਾ ਜਿਹੜੀ ਪੰਜਾਬੀ ਦੀ ਗਜ਼ਲ ਹੈ ਕਿ ਮੇਰੇ ਅੰਦਰੋਂ, ਮੇਰੀ ਇੰਤਹਾਈ ਪਸੰਦੀਦਾ ਤਰੀਨ ਗਜ਼ਲ ਜਿਹੜੀ ਇਸਾਕ ਆਰਿਫ ਸਾਹਿਬ ਦੀ ਹੈ ਕਿ ਮੇਰੇ ਅੰਦਰੋਂ ਸ਼ੱਕ ਨਹੀਂ ਜਾਂਦਾ, ਉਹਦੇ ਆਵਣ ਤੱਕ ਨਹੀਂ ਜਾਂਦਾ। ਇਹ ਗਜ਼ਲ ਪੂਰੀ ਦੀ ਫਰਮਾਇਸ਼ ਹੈ, ਤੁਸੀਂ ਵੀ ਸੁਣੋ ਤੇ ਮੈਂ ਵੀ ਸੁਣਨਾ ਜੀ। ਅੱਛਾ, ਮੈਂ ਵੀ ਜਦੋਂ ਇਹ ਲਿਖ ਰਿਹਾ ਸੀ ਨਾ ਗਜ਼ਲ, ਤੇ ਮੈਂ ਵੀ ਬੜੀ ਗਹਿਰਾਈ ਦੇ ਵਿੱਚ ਤੇ ਡੁੱਬ ਕੇ ਲਿਖੀ ਹੈ ਗਜ਼ਲ। ਤੁਹਾਨੂੰ ਪਤਾ ਹੈ ਕਿ ਫਿਰ ਜਦੋਂ ਇਸ ਦੀ ਤਾਕਾ ਮਗਰੂਜਾਤ ਦੀ ਤਕਰੀਬ ਰੂਨਮਾਈ ਵੀ ਹੋਈ ਸੀ ਤੇ ਉਸ ਬੱਚੇ ਨੇ ਇਹ ਗਾਈ ਆ, ਤੇ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਪੜ੍ਹੀ ਗਿਆ। ਬੜਾ ਸਮਾਂ ਹੋਇਆ, ਲੇਕਿਨ ਬਹਰਹਾਲ ਸਾਮੀਨ ਦੀ ਨਜ਼ਰ ਹੈ ਕਿ ਮੇਰੇ ਅੰਦਰੋਂ ਸ਼ੱਕ ਨਹੀਂ ਜਾਂਦਾ। ਕਿਵੇਂ ਸ਼ੱਕ ਜਾਵੇ? ਸ਼ੱਕ ਹੋਣਾ ਵੀ ਚਾਹੀਦਾ ਹੈ ਜੀ। ਮੁਹੱਬਤਾਂ ਦੇ ਵਿੱਚ ਤੇ ਇਹ ਚੀਜ਼ ਹੀ ਹੁੰਦੀ ਹੈ। ਕਦੋਂ ਬੰਦਾ ਗਾਫਿਲ ਹੋ ਸਕਦਾ? ਮੇਰੇ ਅੰਦਰੋਂ ਸ਼ੱਕ ਨਹੀਂ ਜਾਂਦਾ, ਉਹਦੇ ਆਵਣ ਤੱਕ ਨਹੀਂ ਜਾਂਦਾ। ਵਾਹ, ਕੀ ਰਵਾਨੀ ਹੈ, ਕੀ ਮੌਸੀਕੀਅਤ ਹੈ ਮਿਸਰ ਦੇ। ਔਰ ਸੱਚੀ ਗੱਲ ਹੈ ਮਾਰ ਸਾਹਿਬ, ਸ਼ੇਰ ਹੁੰਦਾ ਹੀ ਹੋਏ ਨੇ, ਸਾਦਾ ਹੋਵੇ, ਰਵਾਨੀ ਹੋਵੇ, ਤੇ ਫਿਰ ਉਸ ਨੂੰ ਸਮਝਣ ਵਾਸਤੇ ਕੋਈ ਲੁਗਤ ਜਾਂ ਡਿਕਸ਼ਨਰੀ ਨਾ ਫਰੋਲਣੀ ਪਵੇ। ਸਿੱਧਾ ਸਾਵਾਂ ਠੱਕ ਲੱਗੇ, ਇਹਦੋਂ ਨਿਕਲੇ ਤੇ ਉਹਦੇ ਦਿਲ ਦੇ ਉੱਤੇ ਸਿੱਧਾ ਸਾਵਾਂ ਠੱਕ ਲੱਗੇ, ਅਸਰ ਕਰੇ, ਉਹੀ ਸ਼ੇਰ ਹੁੰਦਾ। ਮੇਰੇ ਅੰਦਰੋਂ ਸ਼ੱਕ ਨਹੀਂ ਜਾਂਦਾ ਤੇ ਉਹਦੇ ਆਵਣ ਤੱਕ ਨਹੀਂ ਜਾਂਦਾ। ਕਦੀ ਤਾਂ ਘਰ ਵਿੱਚ ਫੇਰਾ ਪਾ ਜਾ, ਕਦੀ ਤਾਂ ਘਰ ਵਿੱਚ ਫੇਰਾ ਪਾ ਜਾ, ਕੱਲਾ ਬੰਦਾ ਅੱਕ ਨਹੀਂ ਜਾਂਦਾ, ਕੱਲਾ ਬੰਦਾ ਅੱਕ ਨਹੀਂ ਜਾਂਦਾ। ਔਰ ਉਸ ਤੋਂ ਪੁੱਛੋ ਸ਼ਾਮ ਸਬਾ ਹੀ, ਉਸ ਤੋਂ ਪੁੱਛੋ ਸ਼ਾਮ ਸਬਾ ਹੀ, ਰੋਂਦਾ ਰੋਂਦਾ ਥੱਕ ਨਹੀਂ ਜਾਂਦਾ, ਰੋਂਦਾ ਰੋਂਦਾ ਥੱਕ ਨਹੀਂ ਜਾਂਦਾ। ਤੇ ਬੰਦਾ ਜਿਹੜਾ ਰੋਗੀ ਹੋਵੇ, ਮਾਰ ਸਾਹਿਬ, ਬੰਦਾ ਜਿਹੜਾ ਰੋਗੀ ਹੋਵੇ, ਮਾਰ ਸਾਹਿਬ ਸ਼ੇਰ ਬੜਾ ਕਾਬਿਲੇ ਗੌਰ ਨੇ, ਬੰਦਾ ਜਿਹੜਾ ਰੋਗੀ ਹੋਵੇ, ਬੰਦਾ ਜਿਹੜਾ ਰੋਗੀ ਹੋਵੇ, ਜਾਂ ਰੋਗ ਦੀ ਜਿਹੜੀ ਕਿਸਮ ਵੀ ਹੋਵੇ, ਜਿਹੜੀ ਕਿਸਮ ਵੀ ਹੋਵੇ, ਜਿਤਨਾ ਰੋਗ ਹੀ ਹੁੰਦਾ ਜੀ। ਬੰਦਾ ਜਿਹੜਾ ਰੋਗੀ ਹੋਵੇ, 4 ਦਿਹਾੜੇ ਥੱਕ ਨਹੀਂ ਜਾਂਦਾ। ਬੰਦਾ ਜਿਹੜਾ ਰੋਗੀ ਹੋਵੇ, 4 ਦਿਹਾੜੇ ਥੱਕ ਨਹੀਂ ਜਾਂਦਾ। ਤੇ ਮਕਤਾ ਅਰਜ਼ ਹੈ, ਇਸ਼ਕ ਦਾ ਰੋਗ ਅਵਲੜਾ ਆਰਿਫ, ਇਸ਼ਕ ਦਾ ਰੋਗ ਅਵਲੜਾ ਆਰਿਫ, ਇਹ ਤਾਂ ਮਰਦਿਆਂ ਤੱਕ ਨਹੀਂ ਜਾਂਦਾ। ਇਹ ਤੇ ਮਰਦਿਆਂ ਤੱਕ ਇਸ਼ਕ ਦਾ ਰੋਗ ਅਵਲੜਾ। ਮੈਂ ਪਿਛਲੇ ਦਿਨਾਂ ਵਿੱਚ ਇੱਕ ਸਾਹਿਬ ਇਲਮ, ਸਾਹਿਬ ਮਾਰਫਤ ਬਸੀਰਤ ਡਾਕਟਰ ਉਸਮਾਨ ਸਾਹਿਬ ਕੋਲ ਉੱਥੇ ਬੈਠੇ ਸੀ। ਉਹ ਦੱਸਦੇ ਨੇ ਕਿ ਇਸ਼ਕ ਜਿਹੜਾ ਹੈ ਨਾ, ਉਹ ਕੋਈ ਵੀ ਸੂਰਤ, ਕੋਈ ਵੀ ਅੰਦਾਜ਼ ਇਖਤਿਆਰ ਕਰਕੇ ਉਹ ਤੁਹਾਡੇ ਅੰਦਰ ਆ ਸਕਦਾ ਹੈ। ਕਿਸੇ ਸੂਰਤ ਵਿੱਚ ਵੀ ਇਹ ਆਪਣੀ ਪਹਿਚਾਣ ਕਰਵਾ ਸਕਦਾ ਹੈ। ਇਹ ਇਸ ਕਿਸਮ ਦਾ ਜਜ਼ਬਾ ਹੈ। ਅੱਛਾ, ਤੁਹਾਡੀ ਉਰਦੂ ਸ਼ਾਇਰੀ ਵੀ ਮਾਸ਼ਾਅੱਲਾ 2 ਕਿਤਾਬਾਂ ਉਰਦੂ ਸ਼ਾਇਰੀ ਦੀ ਛਪ ਚੁੱਕੇ ਨੇ ਗਜ਼ਲ ਦੀ, ਤੇ ਅੱਜ ਮੈਂ ਉਰਦੂ ਗਜ਼ਲ ਦੀ ਫਰਮਾਇਸ਼ ਕਰਦਾ ਕਿ ਨਿੱਕੀ ਬਹਿਰ ਦੇ ਵਿੱਚ ਬੜੀ ਖੂਬਸੂਰਤ ਗਜ਼ਲ ਲਿਖਦੇ ਨੇ ਇਸਾਕ ਆਰਿਫ ਸਾਹਿਬ, ਤੇ ਉਰਦੂ ਬਹਿਰ ਦੇ ਵਿੱਚ ਆਪਣੀ ਪਸੰਦੀਦਾ ਗਜ਼ਲ ਸੁਣਾਓ ਜੀ। ਜੀ ਅਸਲ ਦੇ ਵਿੱਚ ਨਾ ਜਿਹੜੀਆਂ ਇਹ ਗਜ਼ਲਾਂ ਤੇ ਕਲਾਮ ਹੁੰਦਾ ਹੈ ਨਾ, ਅਸਲ ਕਿਸੇ ਨੂੰ ਆਪਣੇ ਮਨ ਵਿੱਚ ਪਹਿਲੇ ਵਸਾਉਣਾ ਹੁੰਦਾ ਹੈ, ਤੇ ਫਿਰ ਇਹ ਕਲਾਮ ਜਿਹੜਾ ਹੈ ਨਾ ਉਹ ਉੱਥੋਂ ਮੁਤਰਸ਼ੇ ਹੁੰਦਾ ਹੈ ਜਾਂ ਨਿਕਲਦਾ ਹੈ। ਉਹ ਕਿਸੇ ਸ਼ਾਇਰ ਦਾ ਇਹ ਸ਼ੇਰ ਵੀ ਹੈ कि तुझको दिल में बसा के बातें की,
ਲੋਕ ਕਹਤੇ ਹੈ ਸ਼ਾਇਰੀ ਕੀ ਹੈ। ਵਾਹ ਤਾਂ ਇਹ ਸ਼ੇਰ ਬਣਦੇ ਨੇ, ਤਾਂ ਇਹ ਸ਼ੇਰ ਨਿਕਲਦੇ ਨੇ। ਬਹਰਹਾਲ ਇਸ ਮੌਕਾ ਮਾਹਲ ਦੀ ਮੁਨਾਸਬਤ ਦੇ ਨਾਲ ਮੁਖਤਸਰ ਵਕਤ ਦੇ ਵਿੱਚ ਮੈਂ ਇੱਕ ਛੋਟੀ ਬੈਰ ਦੇ ਵਿੱਚ ਇੱਕ ਗਜ਼ਲ ਜਿਹੜੀ ਹੈ अभी मौसम नहीं बदला उसकी मैं अर्ज़ कर देना जनाब दे हुक्म ते। जो इतनी सरगरानी है ਜੋ ਇਤਨੀ ਸਰਗਰਾਨੀ ਹੈ जी सिर नूं पीड़ चढ़ी हुई है, जो इतनी सरगरानी है किसी की मेहरबानी, ਵਾਹ ਕੀ ਬਾਤ जो इतनी सरगरानी है किसी किसी की मेहरबानी है, उसे तुम ज़हन में रखना, हाँ उसे तुम ज़हन में रखना मेरी ताज़ा कहानी, वाह उसे तुम ज़हन में रखना मेरी ताज़ा कहानी है मेरी ताज़ा कहानी है, और मुसलसल नाम लेना भी मन अक्सर हुब्बन अक्सर ज़िक्र हो। अरबी वाले भी कहते हैं कि किसी की मुहब्बत का अंदाज़ा करना हो तो उसका नाम तुहाडी ज़ुबान ते अक्सर रहिंदा है, होना चाहिए होना चाहिए। मुसलसल नाम लेना भी मोहब्बत की निशानी, वाह मुसलसल नाम लेना भी मोहब्बत की निशानी है। और बड़ा ख़ास मार साहब ख़ास शेर है और ख़ास लोगों वास्ते ਜਿਹੜੇ ਲੋਕ ਕੁਛ ਕਰਨਾ ਚਾਹੁੰਦੇ ਨੇ, ਜਿਹੜੇ ਤਾਲਿਬ ਇਲਮ ਕੁਛ ਕਰਨਾ ਚਾਹੁੰਦੇ ਨੇ, ਮੁਆਸ਼ਰੇ ਦੇ ਵਿੱਚੋਂ ਜਿਹੜੇ ਉਭਰਨਾ ਚਾਹੁੰਦੇ ਨੇ, जी ਕੋਈ ਵੱਡਾ ਕਾਰਨਾਮਾ ਜਿਹੜਾ ਸਰ ਅੰਜਾਮ ਦੇਣਾ ਚਾਹੁੰਦੇ ਨੇ, ਉਹਨਾਂ ਵਾਸਤੇ तुम्हारी जीत मुश्किल है, तुम्हारी जीत मुश्किल है अगर खुद हार मानी, वाह 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 तुम्हारी जीत मुश्किल है अगर खुद हार मानी है, और वफा में जान दे देना। वफा में जान दे मार साहब वफा ਦਾ ਮੈਂ ਤਰਜਮਾ ਕਰਦਾ ਹਾਂ जी ਕਿ ਵਫਾ ਤਾਂ ਹੀ ਹੁੰਦੀ ਹੈ ਕਿ ਵਫਾ ਕਰਦਿਆਂ ਕਰਦਿਆਂ ਵਫਾ ਦੇ ਆਖਿਰ ਤੇ ਤੇ ਲੱਗ ਜਾਵੇ, ਉਸੇ ਵਫਾ ਦੇ ਵਿੱਚ ਬੰਦੇ ਦੀ ਵਫਾਤ ਹੋ ਜਾਵੇ, ਇਹ ਅਸਲ ਵਫਾ ਹੀ ਨੇ। वाह 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 ਬਾਕੀ ਤੁਸੀਂ ਹੋਰ ਵਫਾ ਦਾ ਕੋਈ ਨਹੀਂ ਤਰਜਮਾ ਕਰ ਸਕਦੇ, ਸਾਰੇ ਨਾਕਿਸ ਤਰਜਮੇ ਨੇ। ਅਸਲ ਤਰਜਮਾ ਇਹ ਹੀ ਹੈ ਕਿ ਇੰਜ ਦਾ ਸਾਥ ਦਿਓ ਕਿਸੇ ਦਾ, ਇੰਜ ਵਫਾ ਕਰੋ ਕਿਸੇ ਨਾਲ ਕਿ ਉਸੇ ਵਫਾਤ ਦੇ ਵਿੱਚ ਤੁਹਾਡੀ ਵਫਾਤ ਹੋ ਜਾਵੇ, ਇਹ ਵਫਾ ਹੈ। और वफा में जान दे देना रविश अपनी पुरानी, वाह वफा में जान दे देना रविश अपनी पुरानी रविश अपनी पुरानी है। और मक्ता अर्ज है, मक्ता जड़ा है सुनन तो बाद सख्ता तारी ना हो तो फिर मक्ता ते कोई ना होया मार सा जी इस तरह जी। मक्ता है किसी का फैज़ है आरिफ, मैं समझता कि जावेद जाहिद साहब दी रूह भी खुश हो रही और सी जी। किसी का फैज़ है आरिफ कलम में जो रवानी, वाह वाह किसी का फैज़ है आरिफ वाह 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 कलम में जो रवानी। क्या ट्रिब्यूट है और क्या थोड़ा इजहार मोहब्बत है और क्या कबूलियत है उस्ताद दी मेहनत दी जी कि किसी का फैज़ फैज़ है आरिफ कलम में वाह, जो वाह, रवानी। कलम में जो रवानी है। ਤੇ ਬਹੁਤ ਸ਼ੁਕਰੀਆ ਮਾਰ ਇਸਾਕ ਸਾਹਿਬ ਇਹ ਮੁਹੱਬਤਾਂ ਦਾ ਹੀ ਸਾਰਾ ਖੇਲ ਹੈ ਤੇ ਤੁਹਾਡੀਆਂ ਮੁਹੱਬਤਾਂ ਹੀ ਸਾਨੂੰ ਤੁਹਾਡੇ ਕੋਲ ਲਿਆਉਂਦੀਆਂ ਨੇ, ਔਰ ਅਸੀਂ ਇਨਸ਼ਾਅੱਲਾ ਤੁਹਾਡੀ ਮੁਹੱਬਤ ਇਹਨਾਂ ਮੁਹੱਬਤਾਂ ਦੇ ਕਦਰਦਾਨ ਹੈ ਔਰ ਕਦਰਦਾਨ ਰਸਾਂਗੇ। ਸ਼ੇਰ ਨਹੀਂ ਸੁਣਿਆ ਤੁਸੀਂ ਕਿ ਜਲਿਆ ਜੀ ਨੂੰ ਜੀ ਹੁੰਦੀ ਹੈ, ਹੋਰ ਮੁਹੱਬਤ ਕੀ ਹੁੰਦੀ ਹੈ। ਵਸਦੇ ਰਹੋ ਜੀ, ਥੈਂਕ ਯੂ। ਬਹੁਤ ਮਿਹਰਬਾਨੀ, ਸ਼ੁਕਰੀਆ।